ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼੍ਰੀ ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼੍ਰੀ ਰਾਧੇ ਗੋਬਿੰਦ ਆਸ਼ਰਮ ਵਿੱਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਵਿੱਚ ਸ਼੍ਰੀ ਰਾਧੇ ਕ੍ਰਿਸ਼ਨ ਸੰਕੀਰਤਨ ਮੰਡਲ ਪਟਿਆਲਾ ਵੱਲੋਂ ਕੀਰਤਨ ਕੀਤਾ ਗਿਆ ਅਤੇ ਪੰਜਾਬ ਸਿੰਘ ਪੰਜਾਬ ਨਾਮਧਾਰੀ ਕਵਿਸ਼ਰੀ ਜਥੇ ਵੱਲੋਂ ਕਵਿਸ਼ਰੀ ਗਾਈ ਗਈ ਅਤੇ ਸੰਕੀਰਤਨ ਮੰਡਲੀ ਦੇ ਪ੍ਰਧਾਨ ਅਨੀਸ਼ ਮੰਗਲਾ ਜੀ ਨੇ ਦੱਸਿਆ ਕਿ ਅਸੀਂ ਇਹ ਸਮਾਗਮ ਸ਼੍ਰੀ ਠਾਕੁਰ ਦਲੀਪ ਜੀ ਦੀ ਪ੍ਰੇਰਣਾ ਸਦਕਾ ਕਰ ਰਹੇ ਹਾਂ, ਕਿਉਂਕਿ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਹੋਏ ਹਿੰਦੂ ਸਿੱਖ ਏਕਤਾ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰ ਰਹੇ ਨੇ। ਸ਼੍ਰੀ ਠਾਕੁਰ ਦਲੀਪ ਸਿੰਘ ਜੀ ਨਾਮ ਨੌਮੀ ਅਤੇ ਜਨਮ ਅਸ਼ਟਮੀ ਆਪਣੇ ਸਥਾਨਾਂ ਤੇ ਮਨਾਉਂਦੇ ਨੇ। ਇਸੇ ਤਰ੍ਹਾਂ ਅਸੀਂ ਵੀ ਉਹਨਾਂ ਦੀ ਪ੍ਰੇਰਣਾ ਨਾਲ ਮੰਦਿਰ ਵਿੱਚ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੇ ਖਾਲਸਾ ਸਤਾਬਦੀ ਕਮੇਟੀ ਦੇ ਪ੍ਰਧਾਨ ਹਰਮਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਠਾਕੁਰ ਦਲੀਪ ਸਿੰਘ ਜੀ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਸ਼ੁਰੂ ਹੋਇਆ ਹੈ। ਇਸ ਮੌਕੇ ਮਹਿਲਾ ਸੇਵਾ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਕੁਲਦੀਪ ਕੌਰ ਪਟਿਆਲਾ ਤੇ ਖਾਲਸਾ ਸਤਾਬਦੀ ਕਮੇਟੀ ਦੇ ਪ੍ਰਧਾਨ ਹਰਮਿੰਦਰ ਪਾਲ ਸਿੰਘ ਜੀ, ਜਨਰਲ ਸਕੱਤਰ ਕੁਲਦੀਪ ਸਿੰਘ ਖਾਲਸਾ, ਸ਼੍ਰੀ ਰਾਧੇ ਗੋਬਿੰਦ ਆਸ਼ਰਮ ਦੇ ਪ੍ਰਧਾਨ ਸ਼੍ਰੀ ਗਿਆਨ ਚੰਦ ਗੁਪਤਾ ਜੀ, ਸ਼੍ਰੀ ਰਾਧੇ ਕ੍ਰਿਸ਼ਨ ਸੰਕੀਰਤਨ ਮੰਡਲ ਪ੍ਰਧਾਨ ਅਨੀਸ਼ ਮੰਗਲਾ ਜੀ, ਸੰਤ ਹਰਮੀਤ ਸਿੰਘ ਵੀ ਪਹੁੰਚੇ। ਨਾਮਧਾਰੀ ਸੰਪਰਦਾ ਵੱਲੋਂ ਮੰਦਿਰ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ। ਅਸੀਂ ਦੱਸੋ ਜਿਹੜਾ ਤੇ ਪ੍ਰੋਗਰਾਮ ਕਿਸ ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਨਾ ਸਦਕਾ ਜਿਹੜਾ ਹਿੰਦੂ ਸਿੱਖ ਏਕਤਾ ਦੇ ਇਹ ਪ੍ਰੋਗਰਾਮ ਕਰਾਇਆ ਜਾ ਰਿਹਾ। ਵੈਸੇ ਤਾਂ ਜਿਹੜੇ ਹਿੰਦੂ ਸਿੱਖ ਏਕਤਾ ਹੈਗਾ ਅਟੁੱਟ ਰਿਸ਼ਤਾ ਅੱਜ ਦਾ ਨਹੀਂ, ਨਾ ਤਾਂ ਇਹਨਾਂ ਨੂੰ ਕੋਈ ਤੋੜ ਸਕਦਾ ਹੈ। ਇਹ ਸ਼ੁਰੂ ਤੋਂ ਹੀ ਇੱਕੋ ਹੀ ਹਨ ਤੇ ਇੱਕੋ ਹੀ ਰਹਿਣਗੇ। ਇਹ ਜਿਹੜਾ ਪ੍ਰੋਗਰਾਮ ਕਰਾਇਆ ਜਾ ਰਿਹਾ, ਇਸ ਵਿੱਚ ਦੱਸਿਆ ਜਾ ਰਿਹਾ ਲੋਕਾਂ ਨੂੰ ਕਿ ਕਿਵੇਂ ਲੋਕ ਆਪਣੇ ਧਰਮ ਦੇ ਪ੍ਰਤੀ, ਜਿਵੇਂ ਕੋਈ ਕਹਿੰਦਾ ਜੀ ਸਿੱਖ ਧਰਮ ਅਲੱਗ ਹੈ, ਹਿੰਦੂ ਧਰਮ ਅਲੱਗ ਹੈ, ਉਸ ਬਾਰੇ ਦੱਸਿਆ ਜਾ ਰਿਹਾ ਕਿ ਕਿਵੇਂ ਇਹ ਧਰਮ ਹੈ ਇੱਕੋ ਹੀ ਧਰਮ ਹੈ। ਇਸ ਨੂੰ ਦੋ ਸੋਚਣ ਦੀ ਜਿਹੜੀ ਲੋਕਾਂ ਦੀ ਗਲਤੀ ਹੈ ਜਾਂ ਜਿਹੜੇ ਲੋਕ ਇਸ ਪ੍ਰਤੀ ਸੋਚ ਗਲਤ ਪਾ ਰਹੇ ਹਨ ਉਹ ਗਲਤ ਹਨ। ਭਗਵਾਨ ਦੀ ਇੱਕ ਜਿਹੜਾ ਨਿਰੰਕਾਰ ਹੈ ਉਹ ਇੱਕ ਹੈ, ਉਹਦੀ ਜੋਤ ਹੈ। ਜਿਹੜੇ ਪਾਪ ਨੂੰ ਖਤਮ ਕਰਨ ਵਾਸਤੇ ਇਹ ਧੰਨ ਗੁਰੂ ਨਾਨਕ ਜੀ ਆਏ ਸਨ ਤੇ ਜਿਹੜੀ ਸ਼ਕਤੀਆਂ ਲੈ ਕੇ ਇਹ ਸੰਸਾਰ ਦੇ ਉੱਤੇ ਆਏ ਸਨ। ਇਹਨਾਂ ਦੀ ਜਿਹੜੀ ਇੱਕ ਕਥਾ ਹੈਗੀ, ਇਹਦੇ ਵਿੱਚ ਜਦੋਂ ਇਹਨਾਂ ਨੇ ਮੱਕਾ ਮਦੀਨਾ ਨੂੰ ਹਿਲਾਇਆ ਸੀਗਾ, ਸਾਰੇ ਸੋਚ ਰਹੇ ਸੀਗੇ ਇਹਨਾਂ ਨੂੰ, ਜਿਹੜੇ ਮੁਸਲਮਾਨ ਹੈ ਉਹ ਵੀ ਇਹਨਾਂ ਨੂੰ ਆਪਣਾ ਗੁਰੂ ਮੰਨਦੇ ਹਨ। ਹਾਂਜੀ, ਮੈਂ ਕੁਲਦੀਪ ਕੌਰ ਪਟਿਆਲਾ, ਮਹਿਲਾ ਸੇਵਾ ਵੈਲਫੇਅਰ ਸੁਸਾਇਟੀ ਦੀ ਮੁੱਖ ਸੇਵਾਦਾਰ। ਸੋ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ। ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਿਹੜਾ ਪ੍ਰਕਾਸ਼ ਪੁਰਬ ਆਪਾਂ ਸ੍ਰੀ ਰਾਧੇ ਗੋਬਿੰਦ ਆਸ਼ਰਮ ਹੈ ਪਟਿਆਲੇ ਦੇ ਵਿੱਚ, ਆਪਣਾ ਪੁਰਾਣੀ ਸਬਜ਼ੀ ਮੰਡੀ ਦੇ ਨੇੜੇ। ਸੋ ਇੱਥੇ ਅਸੀਂ ਮਿਲ ਕੇ ਸਾਰੇ ਹਿੰਦੂ ਔਰ ਸਿੱਖ ਮਿਲ ਕੇ ਅਸੀਂ ਇਕੱਠੇ ਜਿਹੜਾ ਇਹ ਪ੍ਰਕਾਸ਼ ਪੁਰਬ ਆ ਅਸੀਂ ਮਨਾ ਰਹੇ ਔਰ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਇਹਦੇ ਵਿੱਚ ਕੀਤਾ ਜਾ ਰਿਹਾ। ਔਰ ਹਿੰਦੂ ਸਿੱਖ ਏਕਤਾ ਦਾ ਜਿਹੜਾ ਇੱਕ ਬਹੁਤ ਵੱਡਾ ਇਹ ਮੈਸੇਜ ਹੈ। ਸੋ ਮੈਂ ਸਾਰੀ ਸੰਗਤ ਨੂੰ, ਸਾਰੇ ਸਮਾਜ ਨੂੰ ਇਹ ਮੈਸੇਜ ਦੇਣਾ ਚਾਹਾਂਗੀ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਅੱਗੇ ਵੱਧ ਕੇ ਤੇ ਵਧੀਏ ਆਪਾਂ ਜ਼ਿਆਦਾ।